ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਦੇ ਵਿਚਕਾਰ ਗੱਲਬਾਤ ਹੋਈ ਆ ਜੰਗ ਨੂੰ ਰੋਕਣ ਦੇ ਲਈ। ਤੇ ਨਿਊਯਾਰਕ ਟਾਈਮ ਨੇ ਇੱਕ ਓਪੀਨੀਅਨ ਆਰਟੀਕਲ ਛਾਪਿਆ ਵੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਪੁਟਿਨ ਜੰਗ ਨੂੰ ਖਤਮ ਨਹੀਂ ਕਰੇਗਾ ਤੇ ਉਹ ਅਫੋਰਡ ਨਹੀਂ ਕਰ ਸਕਦਾ ਜੰਗ ਨੂੰ ਖਤਮ ਕਰਕੇ। ਇਹਦੇ ਵਿੱਚ ਇਹ ਵੀ ਦੱਸਿਆ ਗਿਆ ਵੀ ਪੁਟਿਨ ਇਦਾਂ ਦਾ ਬੰਦਾ ਆ, ਉਹ ਕੇਅਰ ਨਹੀਂ ਕਰਦਾ ਵੀ ਉਹਦੇ ਮੁਲਕ ਦੇ ਕਿੰਨੇ ਕੁ ਲੋਕ ਜਿਹੜੇ ਆ ਉਹ ਮਰ ਗਏ ਹੈਗੇ ਆ। ਪਿਛਲੇ 30 ਦਿਨਾਂ ਤੋਂ ਜਿਹੜੀ ਗੱਲਬਾਤ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਜਿਹੜਾ ਵਾਈਟ ਹਾਊਸ ਦਾ ਸਟਾਫ ਆ ਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਦੇ ਵਿਚਕਾਰ ਚੱਲ ਰਹੀ ਸੀ। 30 ਦਿਨਾਂ ਦਾ ਸੀਜ਼ ਫਾਇਰ ਵੀ ਅਨਾਉਂਸ ਕੀਤਾ ਗਿਆ ਤੇ ਹੁਣ ਜਿਹੜੀ ਗੱਲਬਾਤ ਆ ਸਿੱਧੀ ਯੂਐਸ ਤੇ ਰਸ਼ੀਆ ਦੇ ਵਿਚਾਲੇ ਚੱਲ ਰਹੀ ਹੈਗੀ ਆ। ਬਹੁਤ ਸਾਰੇ ਲੋਕ ਜੋ ਪੁਟਿਨ ਨੂੰ ਜਾਣਦੇ ਆ ਉਹ ਇਹੀ ਕਹਿੰਦੇ ਆ ਵੀ ਉਹਨੂੰ ਜਿਹੜਾ ਮਨਾਉਣਾ ਆ ਕਾਫੀ ਔਖਾ ਹੁੰਦਾ ਹੈਗਾ ਆ। ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸਿਆ ਵੀ ਕਹਿੰਦੇ ਵੀ ਉਹ ਲਾਈਫ ਦੀ ਬਾਹਲੀ ਕੇਅਰ ਨਹੀਂ ਕਰਦਾ ਵੀ ਕਿੰਨੇ ਕੁ ਫੌਜੀ ਜਿਹੜੇ ਆ ਉਹਨਾਂ ਦੇ ਮਰ ਰਹੇ ਹੈਗੇ ਆ। ਹਜੇ ਤੱਕ ਵਾਈਟ ਹਾਊਸ ਵੱਲੋਂ ਕੋਈ ਜੋ ਸਟੇਟਮੈਂਟ ਆ ਇਸ ਸੰਬੰਧ ਦੇ ਵਿੱਚ ਨਹੀਂ ਆਈ ਵੀ ਕੀ ਗੱਲਬਾਤ ਹੋਈ ਹੈਗੀ ਆ। ਬਹੁਤ ਸਾਰੀਆਂ ਨਿਊਜ਼ ਏਜੰਸੀਜ਼ ਰਿਊਟਰਸ ਬਲੂਮਬਰਗ ਇਹ ਸਾਰੇ ਰਿਪੋਰਟ ਕਰ ਰਹੇ ਆ ਵੀ ਵਾਈਟ ਹਾਊਸ ਨੇ ਇਹ ਸਟੇਟਮੈਂਟ ਜਾਰੀ ਕੀਤੀ ਆ ਵੀ ਜੋ ਗੱਲਬਾਤ ਆ ਪ੍ਰੈਜ਼ੀਡੈਂਟ ਪੁਟਿਨ ਤੇ ਪ੍ਰੈਜ਼ੀਡੈਂਟ ਟਰੰਪ ਦੇ ਵਿਚਕਾਰ ਚੱਲ ਰਹੀ ਆ ਉਹ ਬਹੁਤ ਗੁੱਡ ਚੱਲ ਰਹੀ ਹੈਗੀ ਆ। ਕਹਿੰਦੇ ਦ ਕਾਲ ਇਜ਼ ਗੋਇੰਗ ਵੈਲ ਐਂਡ ਸਟਿਲ ਇਨ ਪ੍ਰੋਗਰੈਸ। ਜੋ ਡੈਨ ਸਕੈਵੀਨੋ ਵਾਈਟ ਹਾਊਸ ਦੇ ਡਿਪਟੀ ਚੀਫ ਆਫ ਸਟਾਫ ਹੈਗੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਹੈਗਾ। ਦੂਸਰੇ ਪਾਸੇ ਕ੍ਰੈਮਲਿਨ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸਟੇਟਮੈਂਟ ਜਾਰੀ ਨਹੀਂ ਹੋਈ ਹੈਗੀ। ਯੂਕਰੇਨ ਵਾਲੇ ਆਲਰੇਡੀ ਸੀਜ਼ ਫਾਇਰ ਦੇ ਲਈ ਐਗਰੀ ਕਰ ਗਏ ਆ। ਇਹ ਕਹਿੰਦੇ ਵੀ ਯੂਰਪ ਦਾ ਸਭ ਤੋਂ ਵੱਡਾ ਕਨਫਲਿਕਟ ਹੈ ਇਸ ਟਾਈਮ ਵਰਲਡ ਵਾਰ 2 ਤੋਂ ਬਾਅਦ। ਜੇ ਦੇਖਿਆ ਜਾਵੇ 3 ਸਾਲ ਹੋ ਗਏ ਰਸ਼ੀਆ ਤੇ ਯੂਕਰੇਨ ਦੇ ਵਿਚਕਾਰ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਆ ਤੇ ਹੰਡਰਡਸ ਆਫ ਥਾਊਜ਼ੈਂਡਸ ਆਫ ਪੀਪਲ ਜਿਹੜੇ ਆ ਉਹ ਮਾਰੇ ਜਾ ਚੁੱਕੇ ਆ, ਜ਼ਖਮੀ ਹੋ ਚੁੱਕੇ ਆ, ਮਿਲੀਅਨਸ ਆਫ ਲੋਕ ਜਿਹੜੇ ਡਿਸਪਲੇਸ ਹੋ ਚੁੱਕੇ ਹੈਗੇ ਆ। ਬਹੁਤ ਸਾਰੀਆਂ ਬਿਲਡਿੰਗਾਂ ਜਿਹੜੀਆਂ ਟੋਟਲੀ ਜਿਹੜਾ ਉਹ ਰੂਰਲ ਬਣ ਗਈਆਂ ਹੈਗੀਆਂ, ਟੋਟਲੀ ਢਹਿ ਗਈਆਂ ਹੈਗੀਆਂ। ਸੋ ਟਰੰਪ ਹੁਣੀ ਇਹ ਸੋਚਦੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਲੌਂਗ ਟਰਮ ਪੀਸ ਪਲਾਨ ਕੱਢੀ ਜਾਵੇ ਜਿਹਦੇ ਵਿੱਚ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਪਿਛਲੇ ਦਿਨਾਂ 'ਚ ਅਨਾਉਂਸ ਕੀਤਾ ਸੀ ਵੀ ਟੈਰੀਟੋਰੀਅਲ ਕੰਸੈਸ਼ਨਸ ਵੀ ਕੁਛ ਹਿੱਸਾ ਜਿਹੜਾ ਯੂਕਰੇਨ ਦੇ ਕੋਲ ਆ, ਕੀਵ ਦੇ ਕੋਲ ਆ, ਉਹ ਦਿੱਤਾ ਜਾ ਸਕਦਾ ਹੈਗਾ। ਯੂਕਰੇਨ ਦਾ ਜਿਹੜਾ ਜ਼ਾਪਰਜ਼ੀਆ ਨਿਊਕਲੀਅਰ ਪਾਵਰ ਪਲਾਂਟ ਆ ਉਹਦੇ ਤੇ ਕਿਹਦਾ ਕਬਜ਼ਾ ਹੋਊਗਾ। ਇਹ 2-3 ਚੀਜ਼ਾਂ ਜਿਹੜੀਆਂ ਮੇਨ ਆ ਇਸ ਡੀਲ ਦੇ ਵਿੱਚ ਹੋਣਗੀਆਂ। ਤੇ ਜ਼ੈਲੈਂਸਕੀ ਉਹਨਾਂ ਨੇ ਇਹ ਕਿਹਾ ਵੀ ਸਾਡਾ ਜਿਹੜਾ ਮੁਲਕ ਆ ਉਹ ਸੋਵਰਨ ਆ ਤੇ ਅਸੀਂ ਕਿਸੇ ਤਰ੍ਹਾਂ ਦੀ ਵੀ ਕੋਈ ਆਪਣੇ ਮੁਲਕ ਦੇ ਵਿੱਚੋਂ ਕੋਈ ਵੀ ਹਿੱਸਾ ਦੇਣ ਦੇ ਲਈ ਉਹ ਟੇਬਲ ਦੇ ਉੱਤੇ ਨੈਗੋਸ਼ੀਏਬਲ ਨਹੀਂ ਹੈਗਾ ਜੀ। ਉਹ ਇਸ ਚੀਜ਼ ਦੇ ਵਿੱਚ ਕਹਿੰਦੇ ਵੀ ਅਸੀਂ ਨਹੀਂ ਜਿਹੜੇ ਉਹ ਮੰਨਦੇ ਹੈਗੇ। ਸੋ ਦੇਖੋ ਟਰੰਪ ਤੇ ਪੁਤਿਨ ਕਿਹੜਾ ਕੋਈ ਸਮਝੌਤਾ ਜਿਹੜਾ ਇਸ ਦੇ ਵਿੱਚ ਨਿਕਲਦਾ ਕੀ ਹੁੰਦਾ ਆ, ਸਾਰੇ ਜਣਿਆਂ ਦੀ ਨਜ਼ਰ ਰਹੇਗੀ ਟਰੰਪ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ। ਉਹ ਯੂਜਲੀ ਜ਼ਿਆਦਾਤਰ ਇੱਦਾਂ ਦੀ ਕਾਲ ਤੋਂ ਬਾਅਦ 'ਚ ਉਹਦੇ ਤੇ ਸਭ ਤੋਂ ਪਹਿਲਾਂ ਬਿਆਨ ਜਿਹੜਾ ਆ ਉਹ ਲਿਖ ਕੇ ਦੱਸਦੇ ਨੇ ਵੀ ਕੀ ਕੁਛ ਜਿਹੜਾ ਗੱਲਬਾਤ ਆ ਉਹ ਹੋਈ ਹੋਵੇਗੀ। ਸੋ ਕੀ ਵਾਕਿਆ ਹੀ ਪੁਤਿਨ 30 ਦਿਨ ਦੀ ਸੀਜ਼ ਫਾਇਰ ਦੇ ਲਈ ਮੰਨ ਜਾਊਗਾ, ਇਹ ਹਾਲ ਦੀ ਘੜੀ ਜਿਹੜੀ ਸੋਚਣ ਵਾਲੀ ਗੱਲ ਆ। ਇੱਕ ਇਸੇ ਬਾਬਤ ਹਰਜੋਤ ਸਿੰਘ ਜੀ ਗੈਲਪ ਪੋਲ ਨਵੀਂ ਜਿਹੜੀ ਆਈ ਆ ਉਸ ਦੇ ਵਿੱਚ ਸਵਾਲ ਉਹਨਾਂ ਨੂੰ ਪੁੱਛਿਆ ਗਿਆ ਸੀ ਅਮਰੀਕਨਸ ਨੂੰ ਵੀ ਕੀ ਅਮਰੀਕਾ ਇਨਫ ਕਰ ਰਿਹਾ ਹੈ ਯੂਕਰੇਨ ਦੀ ਮਦਦ ਦੇ ਲਈ, ਤਾਂ 46% ਅਮਰੀਕਨਸ ਜਿਹੜੇ ਉਹ ਕਹਿੰਦੇ ਆ ਵੀ ਯੂਐਸ ਜਿਹੜੀ ਯੂਕਰੇਨ ਨੂੰ ਸਹਾਇਤਾ ਆ ਜਿੰਨੀ ਚਾਹੀਦੀ ਆ ਉਨੀ ਨਹੀਂ ਪ੍ਰਦਾਨ ਕਰ ਰਿਹਾ। 3 ਸਾਲ ਦੀ ਇਹ ਜਿਹੜੀ ਲੜਾਈ ਆ ਉਹ ਚੱਲ ਰਹੀ ਆ। ਦਸੰਬਰ ਮਹੀਨੇ ਦੇ ਨਾਲੋਂ ਇਹ ਜਿਹੜਾ ਆંકੜਾ ਆ 46% 16% ਜਿਹੜਾ ਉਹ ਵਧਿਆ ਸੀਗਾ। ਸੋ 30% ਜਿਹੜੇ ਕਹਿੰਦੇ ਆ ਵੀ ਅਮਰੀਕਾ ਬਹੁਤ ਜ਼ਿਆਦਾ ਮਦਦ ਜਿਹੜੀ ਉਹ ਕਰ ਰਿਹਾ ਆ। 23% ਕਹਿ ਰਹੇ ਆ ਵੀ ਹਾਂ ਠੀਕ ਠਾਕ ਜਿੰਨੀ ਚਾਹੀਦੀ ਆ ਉਨੀ ਜਿਹੜੀ ਮਦਦ ਆ ਉਹ ਕੀਤੀ ਜਾ ਰਹੀ ਆ ਤੇ 46% ਮੰਨਦੇ ਆ ਵੀ ਜਿਹੜੀ ਮਦਦ ਆ ਉਹ ਘੱਟ ਕੀਤੀ ਜਿਹੜੀ ਉਹ ਜਾ ਰਹੀ ਆ। ਸੋ ਇਹ ਇਸ ਟਾਈਮ ਲੋਕਾਂ ਦੇ ਮਨਾਂ ਦੇ ਵਿੱਚ ਵੀ ਥੋੜਾ ਜਿਹਾ ਬਦਲਾਵ ਇਸ ਪੱਖ ਨੂੰ ਲੈ ਕੇ ਜਿਹੜਾ ਉਹ ਆਇਆ ਹੈਗਾ ਆ।